बुर्ज जवाहर सिंह वाड़ा चों गुरु ग्रंथ साहब का ਸਰੂਪ गायब किया गया। ਵੱਡੇ ਵੱਡੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ ਤੇ ਲਾਏ ਗਏ ਕਿ ਭਾਈ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਹਿੰਮਤ ਹੈ ਤੇ ਲੈ ਜਾਓ। ਤੇ ਜਦੋਂ ਪਿੰਡ ਦੀ ਪੰਚਾਇਤ ਔਰ ਦੂਸਰੇ ਸ਼ਿਕਾਇਤ ਕਰਨ ਗਏ, ਉਹਨਾਂ ਨੂੰ ਹੀ ਅੰਦਰ ਰੱਖ ਕੇ ਕੁਟਾਪਾ ਚਾੜਿਆ। ਉਹੀ ਪੀਰੀਅਡ ਸੀ ਬਾਦਲਾਂ ਦੀ ਹਕੂਮਤ ਸੀ ਪੰਜਾਬ 'ਚ। ਜਦੋਂ ਉਸੇ ਪ੍ਰੋਟੈਸਟ ਦੇ ਵਿੱਚ ਬਹਿਬਲ ਕਲਾਂ ਔਰ ਕੋਟਕਪੂਰਾ ਦੇ ਵਿੱਚ ਪੀਸਫੁਲ ਜਿਹੜੇ ਨੇ ਉਹ ਨਾਮ ਸਿਮਰਨ ਦੇ ਨਾਲ ਇਕੱਠ ਚੱਲ ਰਹੇ ਸੀ, ਪ੍ਰੋਟੈਸਟ ਚੱਲ ਰਹੇ ਸੀ, ਉਹਨਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਸੁਮੇਧ ਸੈਣੀ ਦੇ ਹੁਕਮਾਂ ਨਾਲ। 31 ਜਨਵਰੀ 2017 ਨੂੰ ਮੌੜ ਮੰਡੀ ਬੰਬ ਧਮਾਕੇ, ਜਿਹਦੇ 'ਚ ਇਹ ਸਾਹਮਣੇ ਆਇਆ ਕਿ ਭਾਈ 4 ਬੱਚੇ ਮਰ ਗਏ ਸੀ, 7 ਡੈਥ ਸੀਗੀਆਂ। ਉਹਦੇ 'ਚ ਵੀ ਇਹ ਸਾਹਮਣੇ ਆਇਆ ਕਿ ਵੀ ਇਹਦੇ ਪਿੱਛੇ ਕੌਣ ਸੀ, ਔਰ ਇਸ ਦੇ ਉੱਤੇ ਅਮਰਿੰਦਰ ਸਿੰਘ ਸਰਕਾਰ ਵੀ ਚੁੱਪ ਰਹੀ, ਸੁਖਬੀਰ ਬਾਦਲ ਵੀ ਚੁੱਪ ਰਿਹਾ। ਉਸ ਪੀਰੀਅਡ ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਫਿਰ ਅਮਰਿੰਦਰ ਦੀ ਆਈ, ਹੁਣ ਵੀ 2-2.5 ਸਾਲ ਹੋ ਗਏ ਨੇ। ਕੀ ਕਾਰਨ ਹੈ ਕਿ ਜਿਹੜੇ ਅਸਲ ਦੋਸ਼ੀ ਨੇ ਜਾਂ ਇਹਦੇ ਉਲਟ ਜਿਹੜਾ ਕਰਨ ਵਾਲਾ ਹੈ ਜਾਂ ਜਿਹਦੇ ਰਾਹੀਂ ਇਹ ਘਟਨਾਕ੍ਰਮ ਬੁਰਜ ਜਵਾਹਰ ਸਿੰਘ ਵਾਲਾ ਜਾਂ ਬਰਗਾੜੀ ਵਾਲਾ ਕਰਵਾਇਆ ਗਿਆ, ਉਹਨੂੰ ਪੈਰੋਲ ਤੋਂ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। These heinous acts are part of a long history of hostility, including complicity in Guru Nanak Sahib's attempted assassination during his wedding ceremony. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 40 ਸਾਲਾਂ ਤੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਮਹਿਜ਼ ਬੇਅਦਬੀ ਨਹੀਂ ਹੈ, ਇਹ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਤੇ ਕੀਤਾ ਜਾ ਰਿਹਾ ਸਿੱਧਾ ਹਮਲਾ ਹੈ। ਔਰ ਅਸਲ ਵਿੱਚ ਬ੍ਰਾਹਮਣਵਾਦੀ ਦੁਸ਼ਮਣ ਜਿਹੜਾ ਉਹ 5 ਸਦੀਆਂ ਦਾ ਵੈਰ ਕਮਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਲਰਨਡ ਵਿਊਅਰ ਕੁਛ ਨੁਕਤਿਆਂ ਦੇ ਉੱਤੇ ਆਪਣਾ ਨਜ਼ਰੀਆ ਦਿੰਦੇ ਨੇ, ਜਿਹਦੇ 'ਚ ਬਹੁਤ ਵਾਰ ਸਾਡੇ ਲਈ ਵੀ ਕੁਛ ਨਾ ਕੁਛ ਸਿੱਖਣ ਵਾਲਾ ਹੁੰਦਾ। ਹਾਲਾਂਕਿ ਲਗਾਤਾਰਤਾ ਨਾਲ ਜੋ ਕੁਛ 2015 ਤੋਂ ਬੜੇ ਖੁੱਲ੍ਹੇ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ ਜੋ ਖੇਡ ਖੇਡਣੀ ਸ਼ੁਰੂ ਕੀਤੀ, ਬੁਰਜ ਜਵਾਹਰ ਸਿੰਘ ਵਾੜਾ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਕੀਤਾ ਗਿਆ। ਵੱਡੇ ਵੱਡੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ ਤੇ ਲਾਏ ਗਏ ਕਿ ਭਾਈ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਹਿੰਮਤ ਹੈ ਤੇ ਲੈ ਜਾਓ। ਤੇ ਜਦੋਂ ਪਿੰਡ ਦੀ ਪੰਚਾਇਤ ਔਰ ਦੂਸਰੇ ਸ਼ਿਕਾਇਤ ਕਰਨ ਗਏ, ਉਹਨਾਂ ਨੂੰ ਹੀ ਅੰਦਰ ਰੱਖ ਕੇ ਕੁਟਾਪਾ ਚਾੜਿਆ। ਉਹੀ ਪੀਰੀਅਡ ਸੀ ਬਾਦਲਾਂ ਦੀ ਹਕੂਮਤ ਸੀ ਪੰਜਾਬ 'ਚ। ਫਿਰ ਅਸੀਂ ਦੇਖਦੇ ਹਾਂ ਕਿ ਉਸ ਸਰੂਪ ਦੇ ਪਵਿੱਤਰ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਮਿਲੇ ਕੁਛ ਹਫ਼ਤਿਆਂ ਬਾਅਦ। ਔਰ ਜਦੋਂ ਉਸੇ ਪ੍ਰੋਟੈਸਟ ਦੇ ਵਿੱਚ ਬਹਿਬਲ ਕਲਾਂ ਔਰ ਕੋਟਕਪੂਰਾ ਦੇ ਵਿੱਚ ਪੀਸਫੁਲ ਜਿਹੜੇ ਨੇ ਉਹ ਨਾਮ ਸਿਮਰਨ ਦੇ ਨਾਲ ਇਕੱਠ ਚੱਲ ਰਹੇ ਸੀ, ਪ੍ਰੋਟੈਸਟ ਚੱਲ ਰਹੇ ਸੀ, ਉਹਨਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਸੁਮੇਧ ਸੈਣੀ ਦੇ ਹੁਕਮਾਂ ਨਾਲ। ਸੁਖਬੀਰ ਬਾਦਲ ਹੋਮ ਮਿਨਿਸਟਰ ਵੀ, ਡਿਪਟੀ ਚੀਫ ਮਿਨਿਸਟਰ ਵੀ। ਔਰ ਇਸ ਸਾਰੇ ਦੇ ਚੱਲਦਿਆਂ ਇੱਕ ਘਟਨਾ ਹੋਰ ਜਿਹੜੀ ਕਿ 31 ਜਨਵਰੀ 2017 ਨੂੰ ਮੌੜ ਮੰਡੀ ਬੰਬ ਧਮਾਕੇ, ਜਿਹਦੇ 'ਚ ਇਹ ਸਾਹਮਣੇ ਆਇਆ ਕਿ ਭਾਈ 4 ਬੱਚੇ ਮਰ ਗਏ ਸੀ, 7 ਡੈਥ ਸੀਗੀਆਂ। ਔਰ ਉਹਦੀ ਜਦੋਂ ਤਫਸ਼ੀਸ਼ ਵੀ ਇਹ ਰਣਬੀਰ ਸਿੰਘ ਖੱਟੜਾ, ਜਿਹਦਾ ਆਪਣਾ ਵੀ ਹਾਲਾਂਕਿ ਇਹਦਾ ਕਾਲਾ ਪਿਛੋਕੜ ਹੈ, 1992 ਦੇ ਪੀਰੀਅਡ 'ਚ ਤਰਨਤਾਰਨ ਏਰੀਏ ਦੇ ਵਿੱਚ SSP ਸੀ। ਔਰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ, ਜਿਹਦੇ 'ਚ ਉਹਨੇ ਕਿਹਾ ਵੀ ਮੈਨੂੰ ਚੁੱਕ ਕੇ ਇਹਨੇ ਹੀ ਟੌਰਚਰ ਬੁਰੀ ਤਰ੍ਹਾਂ ਕੀਤਾ। ਹੋਰ ਵੀ ਪੁਲਿਸ ਮੁਕਾਬਲਿਆਂ 'ਚ ਇਸ ਦਾ ਨਾਮ ਵੱਜਦਾ, ਪਰ ਇਹ ਹੀ ਮੌੜ ਮੰਡੀ ਵਾਲਾ ਜਿਹੜੇ ਧਮਾਕੇ ਸੀ ਉਹਦੇ 'ਚ ਉਹ ਇਸ ਗੱਲ 'ਤੇ ਪਹੁੰਚ ਗਿਆ ਵੀ ਜਿਸ ਗੱਡੀ 'ਚ ਧਮਾਕੇ ਕੀਤੇ ਗਏ, ਐਕਚੁਅਲੀ ਉਹ ਸਾਰੀ ਪ੍ਰਿਪੇਅਰ ਔਰ ਪੇਂਟ ਸੌਦਾ ਸਰਸਾ ਦੀਆਂ ਗੱਡੀਆਂ ਜਿੱਥੇ ਹੁੰਦੀਆਂ ਨੇ, ਉਹਦੀ ਪਰਸਨਲ ਵਰਕਸ਼ਾਪ ਹੈ, ਉਹਦੇ 'ਚ ਹੋਇਆ। ਸੋ ਉਹਦੇ 'ਚ ਵੀ ਇਹ ਸਾਹਮਣੇ ਆਇਆ ਕਿ ਵੀ ਇਹਦੇ ਪਿੱਛੇ ਕੌਣ ਸੀ, ਔਰ ਇਸ ਦੇ ਉੱਤੇ ਅਮਰਿੰਦਰ ਸਿੰਘ ਸਰਕਾਰ ਵੀ ਚੁੱਪ ਰਹੀ, ਸੁਖਬੀਰ ਬਾਦਲ ਵੀ ਚੁੱਪ ਰਿਹਾ। ਤੇ ਹੁਣ ਜਿਹੜਾ ਇੱਕ ਵਿਟਨੈਸ ਜਿਹੜਾ ਅਪਰੂਵਰ ਬਣਿਆ, ਕਲੀਅਰ ਨਾਂ ਦਾ ਬੰਦਾ, ਜਿਹਨੇ ਇਹ ਸਾਰਾ ਕਿਹਾ ਵੀ 2015 'ਚ ਕਿਵੇਂ ਇਹ ਸਾਰਾ ਪਲਾਨ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਹੈ, ਕੌਣ ਬਿਹਾਈਂਡ ਸੀ। ਹਾਲਾਂਕਿ ਇਸ ਬਾਰੇ ਅਸੀਂ ਇਸ ਲਈ ਬਹੁਤੀ ਨਿਟੀ-ਗ੍ਰਿਟੀ 'ਚ ਹਰ ਵਾਰ ਨਹੀਂ ਜਾਂਦੇ ਕਿ ਸਾਨੂੰ ਪਤਾ ਹੈ ਕਿ ਵੀ ਉਹ ਸੌਦਾ ਸਾਧ ਹੋਏ, ਉਹ ਆਮ ਆਦਮੀ ਪਾਰਟੀ ਹੋਏ, ਉਹ ਮੌੜ ਮੰਡੀ ਧਮਾਕੇ ਹੋਣ, ਉਹ ਸੁਖਬੀਰ ਬਾਦਲ, ਅਲਟੀਮੇਟਲੀ ਇਹ ਸਾਰੇ ਹੀ ਇਨ ਵਨ ਵੇ ਔਰ ਦਾ ਅਦਰ ਜਿਹੜੀ ਖੇਡ ਹੈ ਉਹ ਏਜੰਸੀਆਂ ਦੀ ਖੇਡ ਰਹੇ ਨੇ। ਔਰ
ਏਜੰਸੀਆਂ ਦੀ ਇਹ ਲਾਈਨ ਬੇਸ਼ੱਕ 2015 ਤੋਂ ਬਾਅਦ ਖੁੱਲ੍ਹ ਕੇ ਔਰ ਉਸ ਤੋਂ ਬਾਅਦ ਤਾਂ 100 ਤੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਹੋ ਚੁੱਕੀਆਂ ਨੇ। ਈਵਨ ਹਰਿਮੰਦਰ ਸਾਹਿਬ ਦੇ ਅੰਦਰ ਜੰਪ ਕਰਕੇ ਜਿਵੇਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਉਸ ਨੂੰ ਮੌਕੇ ਦੇ ਉੱਤੇ ਹੀ ਜਿਹੜਾ ਉਹ ਸਜ਼ਾ ਯਾਫਤਾ ਸੰਗਤ ਨੇ ਕੀਤਾ, ਲੇਕਿਨ ਉਹਦੀ ਕੋਈ ਆਈਡੈਂਟੀਟੀ, ਕੋਈ ਚੀਜ਼ ਸਾਹਮਣੇ ਨਹੀਂ ਆਈ। ਸੋ ਇਹ ਕਾਪੀ ਕੈਟ ਨਹੀਂ ਹੈ। ਕਾਪੀ ਕੈਟਸ ਵੀ 1-2 ਘਟਨਾਵਾਂ ਹੁੰਦੀਆਂ ਨੇ ਔਰ ਬਹੁਤ ਸਾਰੇ ਕੇਸਾਂ 'ਚ ਤੁਸੀਂ ਦੇਖਿਆ ਹੋਵੇਗਾ ਜੇ ਲੋਕਾਂ ਨੇ ਸਜ਼ਾ ਨਹੀਂ ਦਿੱਤੀ ਜਾਂ ਉਹਦਾ ਐਂਡ ਨਹੀਂ ਕੀਤਾ, ਜਿਵੇਂ ਇੱਕ ਥਾਂ ਤੇ ਹੋਰ ਇੱਕ ਨਿਹੰਗ ਸਿੰਘ ਨੇ ਕੀਤਾ ਤੇ ਜਦੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ 99% ਕੇਸਾਂ 'ਚ ਉਹਨਾਂ ਨੇ ਕਿਹਾ ਜੀ ਇਹ ਬੌਧਿਕ ਤੌਰ ਤੇ ਠੀਕ ਨਹੀਂ ਸੀ, ਮੈਂਟਲੀ ਜਿਹੜਾ। ਫਿਰ ਇਹ ਸਵਾਲ ਕਾਮਨ ਬਣਦਾ ਵੀ ਜਿਹੜਾ ਮੈਂਟਲੀ ਸਿੱਖ ਹੈ ਉਹਨੂੰ ਕੋਈ ਮੰਦਰ, ਮਸਜਿਦ, ਗਿਰਜਾ, ਚਰਚ, ਕੋਈ ਸਿਨਾਗੋਗ, ਕੋਈ ਹੋਰ ਥਾਂ ਨਜ਼ਰ ਨਹੀਂ ਆਉਂਦੀ, ਉਹ ਗੁਰਦੁਆਰੇ 'ਚ ਉਹਨੇ ਆ ਕੇ ਕਰਨਾ। ਸੋ ਇਹਦੇ 'ਚੋਂ ਇਹ ਤਾਂ ਹਾਲਾਂ ਜਦੋਂ ਅਸੀਂ 47 ਤੋਂ ਬਾਅਦ ਦੇ ਦੌਰ 'ਚ ਹੀ ਦੇਖਦੇ ਹਾਂ, ਜਿਵੇਂ ਗੁਰੂ ਡੰਮ ਖੜਾ ਕੀਤਾ ਗਿਆ ਹੈ, ਨਿਰੰਕਾਰੀ, ਰਾਧਾ ਸੁਆਮੀ, ਡੇਰੇ, ਬਾਬਾ ਵਾਰਡਮ, ਇਹ ਸਾਰੀ ਉਸ ਖੇਡ ਦਾ ਹਿੱਸਾ ਹੈ ਜਿਹੜਾ ਪ੍ਰੋਪਰਲੀ। ਔਰ ਇਕੱਲਾ ਇਹ ਨਹੀਂ ਹੈ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ, ਤੁਸੀਂ ਜਿਹੜੇ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਹੈ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਏਗਾ ਕਿ ਜਦੋਂ ਸਿੱਖ ਪੰਜਾਬੀ ਸੂਬੇ ਦੀ ਮੰਗ ਕਰ ਰਹੇ ਸੀ ਔਰ ਇੱਧਰਲਾ ਜਿਹੜਾ ਪੰਜਾਬੀ ਹਿੰਦੂ ਜਿਹੜਾ ਏਜੰਸੀਆਂ ਦੀ ਖੇਡ ਉਸ ਜ਼ਮਾਨੇ 'ਚ ਖੇਡ ਰਿਹਾ ਸੀ, ਉਹ ਇਹ ਮੰਗ ਕਰ ਰਹੇ ਸੀ ਕਿ ਜੀ ਅਸੀਂ ਤਾਂ ਇਹ ਊੜੀ ਈੜੀ ਨਹੀਂ ਪੜ੍ਹੇਂਗੇ। ਔਰ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਕੱਛ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਤੇ ਜੇ ਪੰਜਾਬੀ ਸੂਬੇ ਦੀ ਮੂਵਮੈਂਟ ਨੇ ਜ਼ੋਰ ਫੜਿਆ ਤੇ ਫਿਰ ਇਹਨਾਂ ਦਾ ਇਹ ਸੀ ਕਿ ਵੀ ਇਹਨੂੰ ਅਸੀਂ ਦੇਵਨਾਗਰੀ 'ਚ ਲਿਖਾਂਗੇ, ਹਿੰਦੀ ਸਕ੍ਰਿਪਟ ਦੇ ਵਿੱਚ, ਸੰਸਕ੍ਰਿਤ ਸਕ੍ਰਿਪਟ ਹੈ ਜਿਹੜੀ। ਫਿਰ ਜਦੋਂ ਇਹ ਸੀ ਕਿ ਵੀ ਕੁਝ ਜਿਹੜੇ ਕਾਮਨ ਜਿਹੜੇ ਖਾਸ ਤੌਰ ਤੇ ਸੀ ਹਿੰਦੂ ਲਾਲੇ ਜਿਹੜੇ ਦੋਨੋਂ ਪਾਸੇ ਰੱਖਦੇ ਸੀ ਕਿ ਕੋਈ ਸਮਝੌਤਾ ਅਰਾਈਵ ਕਰ ਲਓ, ਤੇ ਉਹਦੇ 'ਚ ਇਹ ਆਫਰ ਵੀ ਹੋਈ ਸੀ ਕਿ ਵੀ ਠੀਕ ਹੈ ਇੱਧਰ ਤੁਸੀਂ ਦੇਵਨਾਗਰੀ 'ਚ ਮੰਨ ਲਓ, ਅਸੀਂ ਪੰਜਾਬੀ ਨੂੰ ਮੰਨ ਲੈਂਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਡਿਕਲੇਅਰ ਕਰ ਦਿੰਦੇ। ਉਹਨਾਂ ਨੂੰ ਇਹ ਸੀ ਕਿ ਵੀ ਕੰਟੀਨਿਊਟੀ 4 ਵੇਦਾਂ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਵੇਦ ਜਾਂ ਦੂਸਰੇ ਉਹਨਾਂ ਦੀ ਸੁਪਰਮੇਸੀ ਨੂੰ ਬ੍ਰਹਮਾ ਦੇ ਮੂੰਹ 'ਚੋਂ ਆਏ ਨਹੀਂ ਮੰਨਦਾ ਹੈ। ਉਹ ਤਾਂ ਸਾਡੇ ਲਈ ਤਾਂ ਧੁਰਕੀ ਬਾਣੀ ਆਈ, ਇਹੀ ਜਿਹੜਾ ਵਰਡ ਹੈ ਡਿਵਾਈਨ। ਹੁਣ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਹਰ ਯਤਨ ਕੀਤਾ। ਔਰ ਹੁਣ ਵੀ ਜਦੋਂ ਤੁਸੀਂ RSS ਦਾ ਲਿਟਰੇਚਰ ਦੇਖੋਗੇ, ਉਹ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਤਾਂ ਇੰਨੇ 1000 ਵਾਰ ਰਾਮ ਦਾ ਜ਼ਿਕਰ ਆਇਆ, ਇੰਨੀ ਵਾਰੀ ਮੁਰਾਰੀ ਆਇਆ, ਇੰਨੀ, ਔਰ ਉਦਾਂ ਦਾ ਹੀ ਪੱਗਾਂ ਬਣਾ ਕੇ ਜਿਹੜੇ ਸੋ ਕਾਲਡ ਨਿਹੰਗ ਨੇ ਉਹਨਾਂ ਤੋਂ ਵੀ ਇਹ ਪ੍ਰਚਾਰ ਕਰਵਾ ਰਹੇ ਨੇ। ਪਰ ਇਸ ਸਭ ਦੇ ਚੱਲਦਿਆਂ ਵੀ ਔਰ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਕਿੰਨੀਆਂ ਹੋਰ ਡਿਬੇਟਸ ਜਿਹੜੀਆਂ ਇਸ ਪੀਰੀਅਡ 'ਚ ਇਹਨਾਂ ਨੇ ਖੜੀਆਂ ਕੀਤੀਆਂ, ਪਰ ਘੱਟੋ ਘੱਟ ਸਤਿਗੁਰੂ ਦੀ ਰਹਿਮਤ ਦੇ ਨਾਲ ਇੱਕੋ ਓਂਕਾਰ ਤੋਂ 18, 10, 20 ਤੱਕ 1430 ਅੰਗਾਂ ਦੇ ਰੂਪ 'ਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਇਹਦੇ 'ਚ ਕੋਈ ਤਬਦੀਲੀ ਨਹੀਂ। ਇਤਿਹਾਸ ਦਾ ਇਹਨਾਂ ਨੇ ਕੀ ਕੁਝ ਵਾੜਤਾ, ਰਹਿਤਨਾਮਿਆਂ 'ਚ ਕਿਵੇਂ ਗੜਬੜ ਕੀਤੀ, ਸਾਡੇ ਝੰਡਿਆਂ ਨਾਲ ਕੀ ਕੀਤਾ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਇਸ ਸਭ ਦੇ ਚੱਲਦਿਆਂ ਇਹ ਜਿਵੇਂ ਇੱਕ ਮਿੱਥ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਲਾਈਨ ਸਾਹਮਣੇ ਆਈ, ਔਰ 2015 ਤੋਂ ਲੈ ਕੇ ਹੁਣ ਤੱਕ 9 ਸਾਲ ਹੋ ਗਏ ਨੇ। ਉਸ ਪੀਰੀਅਡ ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਫਿਰ ਅਮਰਿੰਦਰ ਦੀ ਆਈ, ਹੁਣ ਵੀ 2-2.5 ਸਾਲ ਹੋ ਗਏ ਨੇ। ਕੀ ਕਾਰਨ ਹੈ ਕਿ ਜਿਹੜੇ ਅਸਲ ਦੋਸ਼ੀ ਨੇ ਜਾਂ ਇਹਦੇ ਉਲਟ ਜਿਹੜਾ ਕਰਨ ਵਾਲਾ ਹੈ ਜਾਂ ਜਿਹਦੇ ਰਾਹੀਂ ਇਹ ਘਟਨਾਕ੍ਰਮ ਬੁਰਜਵਾਰ ਸਿੰਘ ਵਾਲਾ ਜਾਂ ਬਰਗਾੜੀ ਵਾਲਾ ਕਰਵਾਇਆ ਗਿਆ, ਉਹਨੂੰ ਪੈਰੋਲ ਤੋਂ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। ਸੋ ਉਹਦੇ ਤੇ ਸਾਡੇ ਜਿਵੇਂ ਈਵਨ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਪੁਲਿਸ ਦਾ ਹਾਈ ਆਫੀਸ਼ੀਅਲ ਸੀ, ਰਿਜ਼ਾਈਨ ਕਰਕੇ ਹੁਣ MLA ਹੈ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਤੋਂ, ਉਹਨੇ ਕੱਲ੍ਹ ਉਹ ਸਪੀਕਰ ਨੂੰ ਮਿਲਿਆ ਕੁਲਤਾਰ ਸਿੰਘ ਸੰਧਵਾ ਪੰਜਾਬ ਅਸੈਂਬਲੀ ਦੇ। ਉਹਨੇ ਕਿਹਾ ਜੀ ਮੈਨੂੰ 40 ਮਿੰਟ ਦਾ ਟਾਈਮ ਅਸੈਂਬਲੀ 'ਚ ਦਿੱਤਾ ਜਾਏ ਬੋਲਣ ਦੇ ਲਈ, ਔਰ ਮੈਂ 3 ਇਸ਼ੂਜ਼ ਦੇ ਉੱਤੇ ਗੱਲ ਕਰਨਾ ਚਾਹੁੰਦਾ ਜਿਨ੍ਹਾਂ 'ਚ ਉਹਨੇ ਪ੍ਰੋਮੀਨੈਂਟਲੀ 2015 'ਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਔਰ ਫਾਇਰਿੰਗ ਹੈ ਉਸ ਦੀ ਗੱਲ ਕੀਤੀ ਹੈ। ਹੁਣ ਇਹ ਇੰਪੋਰਟੈਂਟ ਹੈ, ਸਾਡੇ ਇੱਕ ਵੀਰ ਨੇ ਸਾਨੂੰ ਲਿਖਤ ਭੇਜੀ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਹਿੰਦੇ ਹਾਂ ਜਾਂ ਸਾਰਾ ਮੀਡੀਆ, ਇਹ ਠੀਕ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਹੈ, ਅਟੈਕ ਹੈ। ਔਰ ਉਹਦੇ 'ਚ ਉਹਨੇ ਕਿਹਾ ਵੀ ਅਨਮੈਸਕਿੰਗ 5 centuries old vendetta, ਕਿ ਇਹ ਜਿਹੜਾ 5 ਸਦੀਆਂ ਦਾ ਵੈਰ ਹੈ, ਜਿੱਥੇ ਉਸ ਨੂੰ ਫਿਰ ਉਹਨਾਂ ਨੇ ਹਿਸਟੋਰੀਕਲ, ਉਹਨਾਂ ਨੇ ਕਿਹਾ ਵੀ ਅਕਾਲੀ ਹੋਣ, ਦੂਜੇ ਹੋਣ,
ਕੋਈ ਇਹਨੂੰ ਬਿਊਰੋਕਰੈਟਿਕ ਫੇਲਿਅਰ ਕਹਿ ਰਿਹਾ, ਕੋਈ ਪੋਲੀਟੀਕਲ ਪ੍ਰੋਸੈਸ ਕਹਿ ਰਿਹਾ, ਕੋਈ ਹੋਰ ਕਹਿ ਰਿਹਾ, ਪਰ ਇਹ ਬੇਅਦਬੀ ਨਹੀਂ ਹੈ। ਥੀਜ਼ ਇਵੈਂਟਸ ਰਿਪਰੈਜ਼ੈਂਟਡ ਟਾਰਗੇਟਡ ਅਟੈਕ ਔਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਇਹਨਾਂ ਦੀ ਸਾਈਕੀ 'ਚ ਉਹਨੇ ਕਿਹਾ ਥੀਜ਼ ਹੀਨਸ ਐਕਟਸ ਆਰ ਪਾਰਟ ਆਫ ਏ long history of hostility, including complicity in Guru Nanak Sahib's attempted assassination during his wedding ceremony. ਜਦੋਂ ਅਸੀਂ ਕਹਿੰਦੇ ਹਾਂ ਵੀ ਜਦੋਂ ਗੁਰੂ ਸਾਹਿਬ ਨੇ ਜਨਾਊ ਪਾਉਣ ਵਾਲਾ ਹੱਥ ਪੰਡਤ ਦਾ ਫੜ ਲਿਆ ਸੀ, ਲੜਾਈ ਤਾਂ ਉਦੋਂ ਹੀ 5 ਸਦੀਆਂ ਦਾ ਵੈਰ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ। ਔਰ ਪਹਿਲਾ ਹਮਲਾ ਉਹਨਾਂ ਨੇ ਪੰਡਤਾਂ ਨੇ ਸਟ੍ਰਾਈਕ ਕੀਤਾ ਸੀ ਜਦੋਂ ਗੁਰੂ ਨਾਨਕ ਸਾਹਿਬ, ਕਿਉਂਕਿ ਇਹ ਜਨਾਊ ਤੋਂ ਰੋਕ ਨਾ ਪਾਉਣਾ ਤੇ ਵਿਆਹ ਤੱਕ 7-8 ਸਾਲ ਦਾ ਪੀਰੀਅਡ ਹੈ ਕਿ ਵੀ ਉਹਨਾਂ ਨੇ ਕੰਧ ਸਾਹਿਬ ਗੁਰਦੁਆਰਾ ਇਸ ਗੱਲ ਦਾ ਸਬੂਤ ਹੈ ਕਿ ਨਾ ਰਹੇ ਬਾਂਸ ਨਾ ਵਜੇ ਬੰਸਰੀ, ਕਿ ਭਾਈ ਇਹ ਪਹਿਲਾ ਅਟੈਂਪਟ ਸੀ। ਫਿਰ ਚੰਦੂ ਦੀ ਕੰਪਲਿਸਿਟੀ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 'ਚ ਗੰਗੂ ਸੁੱਚਾਨੰਦ, ਉਹਨਾਂ ਦੀ ਕੋਲਡ ਬਲੱਡਡ ਮਰਡਰ, ਮਾਰਟੀਰਡਮ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦਾ, ਜਸਪਤ ਰਾਏ ਲਖਪਤ ਰਾਏ 18ਵੀਂ ਸਦੀ ਦੇ ਵਿੱਚ ਜਿਨ੍ਹਾਂ ਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ ਕਿ ਗੁੜ ਕਿਆ ਗੁਰੂ ਯਾਦ ਆਉਂਦਾ ਹੈ, ਔਰ ਇਹ ਲਖਪਤ ਰਾਏ ਦਾ ਡਿਕਲੇਅਰਡ ਸੀ ਕਿ ਗੁਰੂ ਗੋਬਿੰਦ ਸਿੰਘ ਇੱਕ ਖੱਤਰੀ ਸੀ ਜਿਨ੍ਹਾਂ ਨੇ ਸਿੱਖ ਧਰਮ ਖਾਲਸਾ ਸ਼ੁਰੂ ਕੀਤਾ। ਮੈਂ ਲਖਪਤ ਰਾਏ ਖੱਤਰੀ ਹਾਂ, ਮੈਂ ਇਹਦਾ ਐਂਡ ਕਰਾਂਗਾ। ਉਹਨਾਂ ਨੇ ਕਿਹਾ ਵੀ ਇਹ ਉਹੀ ਕੰਟੀਨਿਊਟੀ ਹੈ 18th ਸੈਂਚੁਰੀ ਵਾਲੀ। ਫਿਰ 1978 ਚ ਨਿਰੰਕਾਰੀਆਂ ਰਾਹੀਂ ਅਟੈਕ ਕਰਾ ਕੇ, ਉਹ ਵੀ ਗੁਰੂ ਗ੍ਰੰਥ ਸਾਹਿਬ ਤੇ ਹੀ ਅਟੈਕ ਸੀ, ਤੋਂ ਦੇਹ ਤਾਰੀ ਗੁਰੂ ਦਾ ਪਾਠ ਸੀ, 13 ਸਿੱਖਾਂ ਨੂੰ ਸ਼ਹੀਦ ਕਰਨਾ। ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਘੱਲੂਘਾਰਾ ਹੈ, ਔਰ ਜੋ ਸਿੱਖ ਅਮਰੀਕਨਸ ਨਾਲ ਅਮਰੀਕਨ ਸੋਇਲ ਦੇ ਉੱਤੇ ਹਰਦੀਪ ਸਿੰਘ ਨਿੱਜਰ ਔਰ ਇਸ ਨਾਲ ਹੋਇਆ, ਉਹਨਾਂ ਨੂੰ ਉਹਨੇ ਕਿਹਾ ਕਿ ਸਿੰਪਲੀ ਪੁੱਟ ਦਿਸ ਇਜ਼ ਏ ਵੈਂਡੇਟਾ ਸਪੈਨਿੰਗ 5.5 ਸੈਂਚਰੀਜ਼, 5 ਸਦੀਆਂ ਦਾ ਵੈਰ, ਕਿ ਜੋ ਹੈ ਇਹ ਬੇਅਦਬੀ ਨਹੀਂ ਹੈ। ਬੇਅਦਬ ਤਾਂ ਡਿਸਆਨਰ ਕਰਨ ਨੂੰ ਕਹਿੰਦੇ ਨੇ, ਇਹ ਅਟੈਕ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਨੀਡ ਟੂ ਪ੍ਰੋਪਰਲੀ ਡਿਫਾਈਨ ਦਾ ਇਨਸੀਡੈਂਟਸ ਆਫ 2015। They are not merely instances of bੇਅਦਬੀ dishonor, they are attack on Guru Granth Sahib. Guru Granth Sahib te attack hai. The term ਬੇਅਦਬੀ often implies dishonor or disrespect, while attacks imply a deliberate attempt to permanently erase or eliminate. ਕਿ attack ਦਾ ਮਤਲਬ ਇਹ ਹੁੰਦਾ ਹੈ ਕਿ ਵੀ ਤੁਸੀਂ ਪੱਕੇ ਤੌਰ ਤੇ ਖਤਮ ਕਰ ਰਹੇ ਹੋ। It is important to use the correct terminology, much like we redefined the narrative around the events of 1984. ਕਿ ਵੀ ਜਿਵੇਂ ਅਸੀਂ 1984 ਨੂੰ ਇਹ ਬਲੂ ਸਟਾਰ ਕਰਦੇ ਸੀ, ਅਸੀਂ ਘੱਲੂਘਾਰਾ 84 ਦਾ ਨਾਂ ਦਿੱਤਾ, ਨਵੰਬਰ 84 ਨੂੰ ਇਹ ਦੰਗੇ ਕਹਿੰਦੇ ਸੀ, ਅਸੀਂ ਨਸਲਕੁਸ਼ੀ ਕਹ। ਇਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਟਰਮ ਯੂਜ਼ ਹੋਣੀ ਚਾਹੀਦੀ ਹੈ, ਨਾ ਕਿ ਬੇਅਦਬੀ। ਨਾਓ ਮਾਈਟ ਬੀ ਅ ਗੁੱਡ ਟਾਈਮ ਟੂ ਸੈਟ ਦਾ ਰੈਕਡ ਸਟ੍ਰੇਟ ਐਂਡ ਇਨਸ਼ੋਰ that the gravity of these actions is accurately conveyed, ਕਿ ਜਿਸ ਕਿਸਮ ਦੀਆਂ ਗੰਭੀਰ ਘਟਨਾਵਾਂ ਨੇ ਉਹਨਾਂ ਦੀ ਠੀਕ ਤਰਜਮਾਨੀ ਹੋਏ। By clearly articulating the nature of these attacks, we can foster a deeply understanding of their seriousness and intentional malice behind them. ਕਿ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਕੀ ਦੁਰਭਾਵਨਾ ਹੈ ਔਰ ਇਹ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੈ। ਔਰ ਅਸੀਂ ਵੀ ਫੁੱਲੀ ਐਗਰੀ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈ ਇਹ ਜਿਹੜੀ ਟਰਮੀਨੋਲੋਜੀ ਹੈ ਉਸ ਨੂੰ ਇਵੇਂ ਹੀ ਅਸੀਂ ਇਸਤੇਮਾਲ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ, ਵਿਊਅਰਸ ਤੁਸੀਂ ਕਿਤਨੇ ਜਾਣ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।